ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 101100, ਜਰਮਨੀ ਦੇ ਲਈ 51180904041511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 1300 768 450, 1300 768 450। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਦੇ ਵਿੱਚ ਨਿੱਘੀ ਜੀਆਂ ਨੂੰ ਆਖਦੇ ਹਾਂ, ਸਵਾਗਤ ਕਰਦੇ ਹਾਂ। ਜਿਵੇਂ ਆਪ ਸਭ ਜਾਣਦੇ ਹੋ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਰਾਸ਼ਟਰ ਪੱਧਰ ਦੀ ਅਤੇ ਪੰਜਾਬ ਦੀ ਜਿਹੜੀ ਸਿਆਸਤ ਆ ਉਸ ਨੂੰ ਲੈ ਕੇ। ਅਤੇ ਸਾਡੇ ਨਾਲ ਅੱਜ ਦੇ ਦਿਨ ਜੁੜਦੇ ਨੇ ਬਲਤੇਜ ਪੰਨੂ ਜੀ। ਅਤੇ ਪਿਛਲੇ 2 ਦਿਨਾਂ ਤੋਂ ਬਲਤੇਜ ਪੰਨੂ ਜੀ ਸਾਡੇ ਨਾਲ ਨਹੀਂ ਜੁੜ ਸਕੇ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਦੁਖਦ ਘਟਨਾ ਵਾਪਰੀ ਸੀ। ਉਹਨਾਂ ਦੇ ਪਿਤਾ ਜੀ ਜੋ ਕਿ ਅਚਾਨਕ ਅਕਾਲ ਚਲਾਣਾ ਕਰ ਗਏ ਸੀ, ਜਿਸ ਕਰਕੇ ਉਹ ਸਾਡੇ ਨਾਲ ਜੁੜ ਨਹੀਂ ਸਕੇ। ਅਤੇ ਬਲਤੇਜ ਪੰਨੂ ਜੀ, ਸਮੂਹ ਪੰਜਾਬੀ ਰੇਡੀਓ USA ਦੀ ਟੀਮ ਅਤੇ ਸਾਰੇ ਹੀ ਸਰੋਤੇ ਆਪ ਜੀ ਦੇ ਨਾਲ ਇਸ ਦੁੱਖ ਘੜੀ ਦੇ ਵਿੱਚ ਸ਼ਾਮਲ ਨੇ। ਅਤੇ ਪ੍ਰਮਾਤਮਾ ਅੱਗੇ ਇਹੀ ਅਰਦਾਸ ਹੈ ਜੀ ਤੁਹਾਡੇ ਪਿਤਾ ਜੀ ਦੀ ਆਤਮਾ ਨੂੰ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ੇ ਅਤੇ ਤੁਹਾਨੂੰ, ਤੁਹਾਡੇ ਪੂਰੇ ਪਰਿਵਾਰ ਨੂੰ ਇਹ ਦੁੱਖ ਦੇ ਵਿੱਚ ਹੌਸਲਾ ਬਖਸ਼ੇ। ਥੈਂਕ ਯੂ ਜੀ, ਮਿਹਰਬਾਨੀ, ਥੈਂਕ ਯੂ। ਔਰ ਧੰਨਵਾਦ ਕਰਦਾ ਜੀ ਤੁਹਾਡਾ। ਔਰ ਬਹੁਤ ਸਾਰੇ ਲੋਕਾਂ ਨੇ ਜੀ ਤੁਹਾਡੇ ਤੋਂ ਫੋਨ ਲੈ ਕੇ ਮੈਨੂੰ ਫੋਨ ਕੀਤੇ ਨੇ ਜੀ, ਉਹ ਹੌਸਲੇ ਦੇ ਵਾਸਤੇ ਮੈਂ ਕਹੂੰਗਾ ਜੀ ਧੰਨਵਾਦ। ਇਹ ਰੀਤ ਹੈ ਜੀ ਜਿਹੜੀ ਜੋ ਆਇਆ ਸੋ ਚੱਲ ਸੀ ਵਾਲੀ ਗੱਲ ਜੀ। ਸੋ ਕਿਉਂਕਿ ਉਹ ਬਿਮਾਰ ਸਨ ਜੀ, ਕਈ ਵਾਰੀ ਤੁਸੀਂ ਮੈਂਟਲੀ ਪ੍ਰੀਪੇਅਰ ਹੁੰਦੇ ਹੋ ਕਾਫੀ ਹੱਦ ਤੱਕ ਵੀ ਇਹ ਕੁਛ ਹੋਣ ਵਾਲਾ, ਪਰ ਫਿਰ ਵੀ ਜਦੋਂ ਪੇਰੈਂਟਸ ਦਾ ਇਸ ਤਰ੍ਹਾਂ ਝਟਕਾ ਲੱਗਦਾ ਜੀ ਇੱਕ ਵਾਰੀ ਤਾਂ ਥੋੜ੍ਹਾ ਹਿਲਦਾ ਹੀ ਹੈ ਜੀ। ਧੰਨਵਾਦ ਤੁਹਾਡਾ ਜੀ। ਨਹੀਂ ਜੀ, ਨਹੀਂ ਕੋਈ ਗੱਲ ਨਹੀਂ। ਅਤੇ ਬਲਤੇਜ ਜੀ, ਹੁਣ ਆਪਾਂ ਜਿਹੜੀ ਆਪਣੀ ਅੱਜ ਦੇ ਪ੍ਰੋਗਰਾਮ ਦੇ ਵੱਲ ਹੁਣ ਵੱਧਦੇ ਹਾਂ ਅਤੇ ਜਿਹੜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਇਸ ਵਾਰ ਇਹ ਚੀਜ਼ ਦੀਵਾਲੀ ਦੇ ਮੌਕੇ ਦੇ ਉੱਤੇ ਦੇਖਣ ਨੂੰ ਮਿਲੀ ਵੀ ਆਤਿਸ਼ਬਾਜ਼ੀ, ਪਟਾਕਿਆਂ ਦੇ ਵਿੱਚ ਚੱਲਣ ਦੇ ਵਿੱਚ ਥੋੜ੍ਹੀ ਕਟੌਤੀ ਦੇਖੀ ਗਈ ਹੈ, ਥੋੜ੍ਹੀ ਘੱਟ ਦੇਖਿਆ ਗਿਆ। ਕੀ ਲੋਕਾਂ ਦੇ ਵਿੱਚ ਜਾਗਰੂਕਤਾ ਫੈਲ ਰਹੀ ਆ ਜਾਂ ਵੈਸੇ ਹੀ ਫਾਈਨ ਫੂਈਨ ਦਾ ਜਾਂ ਡਰ ਆ ਜਾਂ ਕੋਈ ਇੱਦਾਂ ਦੀ ਚੀਜ਼ ਆ? ਆਈ ਥਿੰਕ ਜੇ ਪੋਜ਼ੀਟਿਵ ਦੇਖੀਏ ਤਾਂ ਜਾਗਰੂਕਤਾ ਜਿਹੜੀ ਹੈ ਜੀ ਉਹ ਫੈਲੀ ਹੈ। ਆਈ ਥਿੰਕ ਕਿਤੇ ਨਾ ਕਿਤੇ ਉਸ ਚੀਜ਼ ਨੇ ਵਰਕ ਤਾਂ ਜਿਹੜਾ ਜੀ ਕੀਤਾ, ਜਿਹੜਾ ਪੜ੍ਹਿਆ ਲਿਖਿਆ ਵਰਗ ਹੈ, ਕਿਉਂਕਿ ਸ਼ਹਿਰਾਂ ਦੇ ਵਿੱਚ ਵੀ ਆਤਿਸ਼ਬਾਜ਼ੀ ਜਿਹੜੀ ਹੈ ਜੀ ਉਹ ਪਹਿਲਾਂ ਦੇ ਮੁਕਾਬਲੇ ਜੇ ਐਵਰੇਜ ਦੇਖੀ ਜਾਵੇ ਤਾਂ 50% ਤਕਰੀਬਨ ਹੈਗੀ। ਐਡੀ ਵੱਡੀ ਕਟੌਤੀ ਜਿਹੜੀ ਹੋ ਜਾਣੀ ਆਪਣੇ ਆਪ ਦੇ ਵਿੱਚ ਬੜੀ ਪੋਜ਼ੀਟਿਵ ਗੱਲ ਹੈ ਜੀ। ਸ਼ਾਇਦ ਕਿਤੇ ਨਾ ਕਿਤੇ ਜਿਹੜੀਆਂ ਸੋਸ਼ਲ ਨੈਟਵਰਕ ਸਾਈਟਸ ਨੇ ਉਹਨਾਂ ਦਾ ਵੀ ਇਹਦੇ ਵਿੱਚ ਰੋਲ ਜਿਹੜਾ ਜੀ ਉਹ ਰਿਹਾ। ਲੋਕ ਸੋਸ਼ਲ ਨੈਟਵਰਕ ਸਾਈਟਸ ਦੇ ਉੱਤੇ ਪ੍ਰੇਰ ਦੇ ਜਿਹੜੇ ਜੀ ਇੱਕ ਦੂਜੇ ਨੂੰ ਦੇਖੇ ਗਏ, ਸ਼ਾਇਦ ਕਿਤੇ ਨਾ ਕਿਤੇ ਅਸਰ ਆ। ਪਰ ਦੂਸਰਾ ਜਿਹੜਾ ਅਸਰ ਆ ਜੀ ਵੱਡਾ, ਉਹ ਇਸ ਚੀਜ਼ ਦਾ ਹੈ ਕਿ ਮਹਿੰਗਾਈ ਬੜੀ ਹੋ ਗਈ ਜੀ। ਲੋਕ ਜਿਹੜੇ ਸੀ ਉਹ ਮਠਿਆਈ, ਮਹਿੰਗੀ ਮਠਿਆਈ ਜਿਹੜੀ ਹੈ ਜੀ ਉਹ ਲੈਣ ਤੋਂ ਗੁਰੇਜ਼ ਕਰਦੇ ਰਹੇ। ਜਿਹੜੇ ਪਟਾਕੇ ਨੇ ਉਹ ਮਹਿੰਗੇ ਲੈਣ ਤੋਂ ਗੁਰੇਜ਼ ਕਰਦੇ ਰਹੇ। ਜਿਹੜੇ ਮਾਮੂਲੀ ਜਿਹੜੇ ਪਟਾਕੇ ਨੇ ਛੋਟੇ ਮੋਟੇ ਵੀ ਲਿਫਾਫੇ ਦੇ ਵਿੱਚ ਆਉਣ ਵਾਲੇ, ਉਹ 2-2.5 ਹਜ਼ਾਰ ਰੁਪਈਏ ਜਦੋਂ ਉਹੀ ਆ ਜਾਂਦੇ ਨੇ, ਇੰਨੀ ਮਹਿੰਗਾਈ ਹੋ ਗਈ। ਤੇ ਜਿਹੜੇ ਜਿਵੇਂ ਦੀਵਾਲੀ ਦੀ ਈਵ ਜਾਂ ਜਿਹੜੇ ਦੀਵਾਲੀ ਵਾਲੇ ਦਿਨ ਸੀਗੇ, ਜਿੱਥੇ ਤਕਰੀਬਨ ਟ੍ਰੈਫਿਕ ਜਾਮ ਰਹਿੰਦੇ ਆ ਲੋਕਾਂ ਦੇ ਖਰੀਦੋ ਫਰੋਖਤ ਦੇ, ਉੱਥੇ ਹਾਲਾਤ ਇਹ ਬਣੇ ਹੋਏ ਸੀਗੇ ਜੀ ਕਰਫਿਊ ਵਰਗੇ ਹਾਲਾਤ ਸੀਗੇ। ਉਹ ਲੱਗਦਾ ਨਹੀਂ ਸੀਗਾ ਕੋਈ ਐਡਾ ਵੱਡਾ ਜਿਹੜਾ ਤਿਉਹਾਰ ਹੈ ਉਹ ਮਨਾਇਆ ਜਾ ਰਿਹਾ ਜੀ। ਇਹ ਕਿਹਾ ਜਾ ਰਿਹਾ ਜਿਹੜੀਆਂ ਵੱਡੀਆਂ ਸ਼ਾਪਸ ਨੇ, ਜਿਹੜੀਆਂ ਕਰੋੜਾਂ ਰੁਪਈਏ ਦੀ ਕਮਾਈ ਜਿਹੜੀ ਹਰ ਸਾਲ ਕਰਦੀਆਂ ਨੇ, ਉਹਨਾਂ ਦੀ ਕਮਾਈ ਜਿਹੜੀ ਅੱਧੋ ਵੱਧ
ਦੇ ਉੱਤੇ ਜਿਹੜਾ ਜੀ ਆ ਗਈ। ਜਿਹੜੀ ਸ਼ੋਪਿੰਗ ਆ ਬਾਕੀ ਵੀ ਘਟੀ, ਉਹਦੇ ਵਾਸਤੇ ਜਿਹੜੇ ਦੁਕਾਨਦਾਰ ਨੇ ਥੋੜ੍ਹੇ ਉਹ ਦੋਸ਼ ਦੇ ਰਹੇ ਨੇ ਔਨਲਾਈਨ ਸ਼ੋਪਿੰਗ ਨੂੰ। ਔਨਲਾਈਨ ਸ਼ੋਪਿੰਗ ਐਡੇ ਵੱਡੇ ਮੁਲਕ ਦੇ ਵਿੱਚ ਨਿਰਸੰਦੇਹ ਜਿਹੜੇ ਫਲਿੱਪਕਾਰਟ ਵਗੈਰਾ ਜਿਹੜੀਆਂ ਆਈਆਂ ਨੇ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ। ਪਰ ਫਿਰ ਵੀ ਇਹ ਕਹਿ ਦੇਣਾ ਜੀ ਕਿ ਸਿਰਫ ਔਨਲਾਈਨ ਕਰਕੇ ਸ਼ੋਪਿੰਗ ਜਿਹੜੀ ਹੈ ਜੀ ਉਹ ਘਟੀ ਆ, ਉਹ ਗਲਤ ਹੈ, ਮੇਰੇ ਖਿਆਲ ਦਰੁਸਤ ਨਹੀਂ ਹੋਊਗਾ। ਮਹਿੰਗਾਈ ਜਿਹੜੀ ਹੈ ਜੀ ਉਹਦੀ ਸਿੱਧਮ ਸਿੱਧੀ ਜਿਹੜੀ ਮਾਰ ਹੈ ਜੀ ਉਹ ਵੇਖਣ ਨੂੰ ਮਿਲੀ। ਔਰ ਜਿਹੜਾ ਆਮ ਬੰਦਾ ਸੀਗਾ ਜੀ, ਜਿਹੜਾ ਰੋਟੀ ਦੇ ਨਾਲ ਜੂਝ ਰਿਹਾ ਇਸ ਵੇਲੇ, 2 ਡੰਗ ਦੀ ਰੋਟੀ ਦੇ ਵਾਸਤੇ, ਉਹਨੂੰ ਪਟਾਕੇ ਜਾਂ ਮਠਿਆਈ ਜਿਹੜੀ ਹੈ ਜੀ ਉਹ ਕਿੱਥੇ ਸੁੱਝਦੀ ਹੈ। ਜਿਹੜੇ ਪੰਜਾਬ ਦੇ ਵਿੱਚ ਘੱਟ ਸ਼ੋਪਿੰਗ ਹੋਣ ਦਾ ਦੂਜਾ ਜਿਹੜਾ ਰੀਜ਼ਨ ਹੈ ਜੀ ਉਹ ਇਹ ਵੀ ਕਿਹਾ ਜਾ ਸਕਦਾ ਹੈ ਕਿ ਤਨਖਾਹਾਂ ਨਹੀਂ ਮਿਲੀਆਂ। ਕਿਸੇ ਨੂੰ 4 ਮਹੀਨੇ ਤੋਂ ਨਹੀਂ ਮਿਲੀ, ਕਿਸੇ ਨੂੰ 5 ਮਹੀਨੇ ਤੋਂ ਨਹੀਂ ਮਿਲੀ। ਤਾਂ ਉਹਨਾਂ ਹੀ ਤਨਖਾਹਾਂ ਨੇ ਜਿਹੜਾ ਜੀ ਇਹ ਸਰਕੂਲਰ ਚਲਾਉਣਾ ਹੁੰਦਾ ਸਾਰੇ ਦਾ ਸਾਰਾ, ਉਹ ਨਹੀਂ ਚੱਲ ਸਕਿਆ ਜੀ। ਸੋ ਕੁਝ ਵੀ ਹੋਵੇ, ਜੇ ਮਠਿਆਈਆਂ ਵਾਲੀ ਗੱਲ ਲਿਸਟ ਤੇ ਇਹ ਜਿਹੜੀ ਰਹੀ ਮਹਿੰਗਾਈ ਦੀ ਮਾਰ, ਪਰ ਪਟਾਕਿਆਂ ਦਾ ਜਿਹੜਾ ਘੱਟ ਚੱਲਣਾ ਜੀ ਉਹਦੇ ਨਾਲ ਸੁੱਖ ਦਾ ਸਾਹ ਥੋੜ੍ਹਾ ਜਿਹਾ ਇਹ ਹੋਇਆ ਜੀ ਕਿ ਨਹੀਂ ਤਾਂ ਹਫ਼ਤਾ ਇੱਕ ਜਿਹੜਾ ਜੀ ਉਹ ਮੁਕੰਮਲ ਝੜ ਰਹਿੰਦਾ ਪੰਜਾਬ ਦੇ ਵਿੱਚ ਦੀਵਾਲੀ ਤੋਂ ਬਾਅਦ, ਜਿਹੜੀ ਧੂੰਆਂ ਚੜ੍ਹ ਜਾਂਦਾ ਜੀ ਉੱਪਰ, ਉਹ ਇਸ ਵਾਰੀ ਬਹੁਤ ਘੱਟ ਵੇਖਣ ਨੂੰ ਮਿਲ ਰਿਹਾ ਜੀ, ਬਹੁਤ ਥੋੜ੍ਹਾ ਵੇਖਣ ਨੂੰ ਮਿਲ ਰਿਹਾ। ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੇ ਵੀ ਪਟਾਕੇ ਤਾਂ ਚਲਾਏ, ਕਹਿੰਦੇ 15 ਦੀ ਜਗ੍ਹਾ ਤੇ 12 ਮਿੰਟ ਜਿਹੜੀ ਹੈ ਜੀ ਉਹ ਕਰ ਦਿੱਤੀ ਹੈ, ਪਰ ਉੱਪਰ ਜਾ ਕੇ ਫਟਣ ਵਾਲੇ ਜਿਹੜੇ ਪਟਾਕੇ ਨੇ ਉਹ ਚਲਾਏ ਨੇ। ਸੋ ਪੋਲਿਊਸ਼ਨ ਤਾਂ ਪੋਲਿਊਸ਼ਨ ਹੀ ਹੈ ਜੀ। ਮੇਰਾ ਖਿਆਲ ਇਹੋ ਜਿਹੀਆਂ ਜਿਹੜੀਆਂ ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਨੂੰ ਲੀਡ ਲੈਣੀ ਚਾਹੀਦੀ ਹੈ ਇਸ ਮਾਮਲੇ ਦੇ ਵਿੱਚ। ਇਹਨਾਂ ਪਟਾਕਿਆਂ ਦੇ ਉੱਤੇ ਦੀ ਪਾਬੰਦੀ ਲਾ ਕੇ ਉਹਨਾਂ ਨੇ ਨਹੀਂ ਲਾਈ, ਸ਼ਾਇਦ ਹੌਲੀ ਹੌਲੀ ਕਿਸੇ ਜਗ੍ਹਾ ਦੇ ਉੱਤੇ ਆ ਕੇ ਉਹ ਕਰਨ ਲੱਗ ਜਾਣ। ਹਾਲਾਤ ਇਹ ਨੇ ਜੀ, ਮੈਂ ਪਿਛਲੇ ਦਿਨ ਵੀ ਕਵਰ ਕੀਤਾ ਸੀਗਾ ਕਿ ਜਿਹੜਾ ਠੰਡਾ ਬੁਰਜ ਹੈ ਸਰਹੰਦ ਦੇ ਵਿੱਚ, ਉਹਦੇ ਤੇ 6 AC ਲੱਗੇ ਹੋਏ ਨੇ ਜੀ ਅੰਦਰ। ਇਹ ਵਾਤਾਵਰਨ ਦਾ ਅਸਰ ਹੀ ਹੈ ਨਾ ਜੀ। ਜੀ ਬਿਲਕੁਲ ਬਿਲਕੁਲ, ਇਹ ਪ੍ਰਦੂਸ਼ਣ ਦਾ ਹੀ ਸਾਰਾ ਜਿਹੜਾ ਅਸਰ ਹੈ ਜੋ ਵਾਤਾਵਰਨ ਤੇ ਆਪਾਂ ਦੇਖ ਰਹੇ ਹਾਂ। ਅਤੇ ਜਿਹੜੀ ਗੱਲ ਕਰਦੇ ਹਾਂ ਪਟਾਕਿਆਂ ਦੇ ਨਾਲ ਹੀ ਜੁੜੀ ਹੋਈ ਆ, ਜਦੋਂ ਦੀਵਾਲੀ ਤੋਂ ਪਹਿਲਾਂ ਫਰੀਦਾਬਾਦ ਦੇ ਵਿੱਚ ਇੱਕ ਬੜਾ ਵੱਡਾ ਹਾਦਸਾ ਹੋਇਆ। ਹੋਰ ਵੀ ਬਹੁਤ ਸਾਰੇ ਜਿਹੜੇ ਹਾਦਸੇ ਆ ਉਹ ਲਗਾਤਾਰ ਹਰ ਸਾਲ ਜਿਹੜੇ ਆ ਦੀਵਾਲੀ ਦੇ ਇਸ ਮੌਕੇ ਦੇ ਉੱਤੇ ਹੁੰਦੇ ਆ। ਅਤੇ ਇਕੱਲੇ ਚੰਡੀਗੜ੍ਹ ਦੇ ਵਿੱਚ ਹੀ ਪਟਾਕਿਆਂ ਦੇ ਕਰਕੇ ਇਹ ਜਿਹੜੀਆਂ ਖਬਰਾਂ ਹੈ 250 ਤੋਂ ਵੱਧ ਲੋਕ ਜਿਹੜੇ ਆ ਉਹ ਜ਼ਖਮੀ ਹੋਏ ਨੇ। ਜੀ ਬਿਲਕੁਲ, ਇਹ ਹਾਦਸੇ ਜਿਹੜੇ ਵੱਖ-ਵੱਖ ਜਗ੍ਹਾ ਵਾਪਰੇ। ਮੱਧ ਪ੍ਰਦੇਸ਼ ਦੇ ਵਿੱਚ ਪੂਰਾ ਘਰ ਹੀ ਉੱਡ ਗਿਆ ਸੀਗਾ ਧਮਾਕੇ ਦੇ ਨਾਲ, ਉੱਥੇ 11 ਜਾਨਾਂ ਗਈਆਂ। ਜਿਹੜਾ ਫਰੀਦਾਬਾਦ ਦੇ ਵਿੱਚ ਜਿਹੜੀਆਂ ਦੁਕਾਨਾਂ ਨੂੰ ਅੱਗ ਲੱਗੀ ਜੀ, ਉੱਥੇ 200 ਦੇ ਕਰੀਬ ਜਿਹੜੇ ਵਹੀਕਲ ਉਹ ਸੜ ਕੇ ਸੁਆਹ ਹੋ ਗਏ ਜੀ। ਇਸੇ ਤਰੀਕੇ ਦੇ ਨਾਲ ਜਿਹੜੀਆਂ ਘਟਨਾਵਾਂ ਉਹ ਵਾਪਰੀਆਂ ਜੀ ਕਾਫੀ ਦੀਵਾਲੀ ਵਾਲੀ ਰਾਤ ਨੂੰ। ਜੇ ਪੜ੍ਹਿਆਂ ਲਿਖਿਆਂ ਦੀ ਆਪਾਂ ਗੱਲ ਕਰਦੇ ਸੀਗੇ, ਪਰ ਦੂਜੇ ਪਾਸੇ ਪੜ੍ਹੇ ਲਿਖੇ ਉਹ ਵੀ ਹੈਗੇ ਨੇ ਚੰਡੀਗੜ੍ਹੀਏ ਜਿਹੜੇ ਦੂਸਰਿਆਂ ਨੂੰ ਕਿਸੇ ਨੂੰ ਕੁਝ ਸਮਝਦੇ ਨਹੀਂ। ਉਹਨਾਂ ਦੇ ਵਿੱਚ ਜਿਹੜੀਆਂ ਸੀਗੀਆਂ ਜੀ ਇਹ ਵਾਰਦਾਤਾਂ ਉਹ ਘਟੀਆਂ ਨਹੀਂ। 250 ਬੰਦਾ ਜਿਹੜਾ ਜੀ ਉਹ ਹਸਪਤਾਲਾਂ ਦੇ ਵਿੱਚ ਦਾਖਲ ਹੋਇਆ ਪਟਾਕਿਆਂ ਦੇ ਨਾਲ, ਜਿਹੜਾ ਜ਼ਖਮੀ ਹੋਇਆ ਦੀਵਾਲੀ ਦੀ ਰਾਤ। 27 ਥਾਵਾਂ ਦੇ ਉੱਤੇ ਅੱਗ ਜਿਹੜੀ ਹੈ ਜੀ ਉਹ ਲੱਗੀ ਚੰਡੀਗੜ੍ਹ ਤੇ ਉਸ ਦੇ ਨੇੜੇ ਤੇੜੇ ਦੇ ਖੇਤਰ ਦੇ ਵਿੱਚ। ਜਿਹੜਾ PCR ਹੈ ਪੁਲਿਸ ਕੰਟਰੋਲ ਰੂਮ, ਉਹਦੇ ਉੱਤੇ 100 ਨੰਬਰ ਦੇ ਉੱਤੇ ਜਿਹੜੀਆਂ ਸੀਗੀਆਂ ਜੀ ਉਹ 2351 ਕਾਲਾਂ ਜਿਹੜੀਆਂ ਜੀ ਆਈਆਂ, ਜਿਹਦੇ ਵਿੱਚੋਂ 152 ਕਾਲਾਂ ਲੜਾਈ ਝਗੜਿਆਂ ਦੀਆਂ ਸੀਗੀਆਂ ਜਿਹੜੇ ਦੀਵਾਲੀ ਤੇ ਲੜੇ। 44 ਜਿਹੜੇ ਸੀ ਉਹ ਸੜਕ ਹਾਦਸੇ ਹੋਏ, ਦਾਰੂ ਦੂਰੂ ਪੀ ਕੇ ਜੀ। 18 ਅੱਗ ਲੱਗਣ ਦੀਆਂ ਘਟਨਾਵਾਂ ਹੋਈਆਂ ਜੀ, ਔਰ 126 ਜਿਹੜੀਆਂ ਆਮ ਰੂਟੀਨ ਦੇ ਵਿੱਚ ਜਿਹੜੀਆਂ ਉਹ ਕਾਲਾਂ ਸਨ ਜੀ। ਸੋ ਜਿਹੜੇ 250 ਬੰਦਾ ਜ਼ਖਮੀ ਹੋਇਆ ਜੀ, ਇਹਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਬੱਚੇ ਨੇ ਜੀ ਜਿਹੜੇ PGI ਦੇ ਵਿੱਚ ਜਿਹੜੇ ਉਹ ਦਾਖਲ ਹੋਏ ਨੇ। ਸੋ ਇੱਕ ਦੂਜਾ ਪੱਖ ਹੈ ਜੀ ਦੀਵਾਲੀ ਦਾ ਜੀ। ਆਵੈਲ ਮੁਝੇ ਮਾਰ ਵਾਲੀ ਗੱਲ ਹੈ ਜੀ। ਮਹਿੰਗੇ ਪੈਸੇ ਜਿਹੜੇ ਨੇ ਉਹ ਮਹਿੰਗਾ ਜਿਹੜਾ ਤੁਸੀਂ ਸਮਾਨ ਖਰੀਦੋ, ਪਟਾਕੇ ਚਲਾਓ ਤੇ ਮੁੜ ਕੇ ਜ਼ਖਮੀ ਹੋ ਕੇ ਜਿਹੜਾ ਜੀ ਹਸਪਤਾਲਾਂ ਦੇ ਵਿੱਚ ਦਾਖਲ ਹੋ। ਉਮੀਦ ਹੈ ਜੀ ਕਿ ਜਿਵੇਂ ਪੋਜ਼ੀਟਿਵ ਸਾਈਨ ਇਸ ਵਾਰੀ ਦਿਸਿਆ, ਜੇ ਇੱਦਾਂ ਹੀ ਚੱਲਦਾ ਰਹੇ ਤਾਂ ਮੇਰਾ ਖਿਆਲ ਕੁਛ ਨਾ ਕੁਛ ਫਰਕ ਜਿਹੜਾ ਜੀ ਉਹ ਪੈ ਸਕਦਾ। ਜੇ ਸਿਗਰਟ ਨੋਸ਼ੀ ਜਿਹੜੀ ਆ ਜੀ ਉਹਦੇ ਉੱਤੇ ਕੇਂਦਰ ਦੀ ਸਰਕਾਰ ਇਹ ਸੋਚਦੀ ਹੈ ਕਿ ਇਹਨੂੰ ਮਹਿੰਗਾ ਕਰੋ, ਇੱਥੇ ਟੈਕਸ ਵਧਾ ਦਿਓ, ਲੋਕੀ ਘੱਟ ਪੀਣ, ਤੇ ਇਹ ਪਟਾਕਿਆਂ ਦੇ ਉੱਤੇ ਵੀ ਲੱਗ ਜਾਣਾ ਚਾਹੀਦਾ ਜੀ ਸੈਸ, ਜਿਹੜਾ ਬਹੁਤ ਜ਼ਿਆਦਾ ਹੋਵੇ ਤਾਂ ਕਿ ਇਹਨੂੰ ਕਿਸੇ ਤਰੀਕੇ ਦੇ ਨਾਲ ਇਹਨੂੰ ਜਿਹੜਾ ਜੀ ਉਹ ਘਟਾਇਆ ਜਾ ਸਕੇ। ਨਹੀਂ ਤਾਂ ਫਿਰ ਲਮਹੋਂ ਮੇ ਖਤਾ ਕੀ ਸਦੀਆਂ ਮੇ ਸਦਾ ਪਾਈ ਵਾਲੀ ਗੱਲ ਹੋਣੀ ਹੈ ਜੀ। ਬਹੁਤ ਲੰਮੇ ਟਾਈਮ ਦੇ ਵਾਸਤੇ ਮਨੁੱਖ ਨੂੰ ਇਹ ਭੁਗਤਣਾ ਪੈਣਾ ਜੀ। ਬਿਲਕੁਲ ਬਿਲਕੁਲ। ਤੇ ਬਿਲਕੁਲ ਆਪਾਂ ਜਿਹੜੀਆਂ ਪੁਰਾਣੀਆਂ ਉਹ ਜਿਹੜੀਆਂ ਗਲਤੀਆਂ ਉਹਨਾਂ ਦੇ ਜਿਹੜੇ ਹੁਣ ਆਪਾਂ ਦੇਖ ਹੀ ਰਹੇ ਹਾਂ ਵੀ ਉਹ ਅਸਰ ਜਿਹੜਾ ਹੁਣ ਨਜ਼ਰ ਆਉਣਾ ਸ਼ੁਰੂ ਹੋ ਰਿਹਾ ਆ। ਜਿਹੜੀ ਅਗਲੀ ਹੁਣ ਆਪਾਂ ਗੱਲ ਕਰਦੇ ਹਾਂ, ਪ੍ਰਧਾਨ ਮੰਤਰੀ ਭਾਰਤ ਦੇ ਨਰਿੰਦਰ ਮੋਦੀ ਉਹ ਸਿਆਚਿਨ ਨੂੰ ਗਏ ਜਿਹੜੇ ਆ ਦੀਵਾਲੀ ਵਾਲੇ ਦਿਨ, ਅਤੇ ਉਸ ਤੋਂ ਬਾਅਦ ਦੇ ਵਿੱਚ ਉੱਥੇ ਉਹਨਾਂ ਨੇ ਇੱਕ ਵੱਡਾ ਪੈਕੇਜ ਆ ਉਸ ਦਾ ਐਲਾਨ ਕੀਤਾ ਜੰਮੂ ਅਤੇ ਕਸ਼ਮੀਰ ਦੇ ਲਈ। ਉਸ ਨੂੰ ਲੈ ਕੇ ਹੁਣ ਜਿਹੜੀ ਸਿਆਸਤ ਆ ਉਹ ਕਾਫੀ ਜਿਹੜੀ ਗਰਮਾ ਰਹੀ ਆ ਜੀ। ਜਿਹੜਾ ਇੱਥੇ ਉਹਨਾਂ ਨੇ ਐਲਾਨ ਕੀਤਾ ਹੈ ਜੀ, ਜੰਮੂ ਕਸ਼ਮੀਰ ਦੇ ਵਿੱਚ ਹੜ੍ਹ ਪੀੜਤ ਜਿਹੜੇ ਲੋਕ ਸੀਗੇ ਉਹਨਾਂ ਦੇ ਕੋਲੇ ਗਏ। ਕੋਈ ਇਹ ਪੋਜ਼ੀਟਿਵ ਗੱਲ ਹੈ ਜੀ ਵੈਸੇ ਪ੍ਰਧਾਨ ਮੰਤਰੀ ਦਾ, ਜਿਹੜਾ ਉਹਨਾਂ ਦੇ ਨਾਲ ਦੁੱਖ ਦੇ ਵਿੱਚ ਸ਼ਰੀਕ ਹੋਣਾ। ਸਿਆਸਤ ਤਾਂ ਜਿਹੜੀ ਉਹ ਚੱਲਦੀ ਰਹਿੰਦੀ ਹੈ,
500 ਤੇ ਤਕਰੀਬਨ ਜਿਹੜਾ ਜੀ 73 ਕਰੋੜ ਰੁਪਈਆ ਜਿਹੜਾ ਜੀ ਉਹਨਾਂ ਨੇ ਦਿੱਤਾ ਇਸ ਪੈਕੇਜ ਦੇ ਵਾਸਤੇ। ਜਿਹੜੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਉਹਨਾਂ ਨੇ ਕਿਹਾ ਕਿ ਰਾਹਤ ਪੈਕੇਜ ਬਾਰੇ ਜਿਹੜੇ ਭੁਲੇਖੇ ਨੇ ਉਹ ਛੇਤੀ ਦੂਰ ਹੋਣਗੇ। ਰਾਜ ਸਰਕਾਰ ਨੇ 44,000 ਕਰੋੜ ਰੁਪਈਏ ਦਾ ਕੇਂਦਰ ਤੋਂ ਜਿਹੜਾ ਜੀ ਉਹ ਪੈਕੇਜ ਮੰਗਿਆ। ਦੂਜੇ ਪਾਸੇ ਜਿਹੜੇ ਕਾਂਗਰਸ ਦੇ ਗੁਲਾਮ ਨਬੀ ਆਜ਼ਾਦ ਨੇ ਉਹਨਾਂ ਨੇ ਕਿਹਾ ਕਿ ਕੇਂਦਰ ਦਾ ਜਿਹੜਾ ਪੈਕੇਜ ਹੈ ਉਹ ਹੜ੍ਹ ਪੀੜਤਾਂ ਨਾਲ ਮਜ਼ਾਕ ਜਿਹੜਾ ਜੀ ਉਹ ਕੀਤਾ ਗਿਆ। ਮਹਿਬੂਬਾ ਮੁਫਤੀ ਜਿਹੜੀ ਹੈ ਜੀ ਉਹਨੇ ਕਿਹਾ ਕਿ ਇਹ ਪੈਕੇਜ ਦੀ ਕਿਸ਼ਤ ਜਿਹੜੀ ਹੈ ਜੀ ਉਹ ਲੱਗਦੀ ਹੈ, ਪੈਕੇਜ ਤਾਂ ਕਿਸੇ ਹਾਲਤ ਦੇ ਵਿੱਚ ਜਿਹੜਾ ਜੀ ਉਹ ਨਹੀਂ ਜਿਹੜਾ ਲੱਗਦਾ ਜੀ। 570 ਕਰੋੜ ਰੁਪਈਏ ਦੇ ਪੈਕੇਜ ਜਿਹੜਾ ਜੀ ਉਹਨਾਂ ਨੇ ਕਿਹਾ ਕਿ ਇਹ ਜੰਮੂ ਕਸ਼ਮੀਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਜ਼ਖਮਾਂ ਦੇ ਉੱਤੇ ਲੂਣ ਪਾਉਣ ਦੇ ਜਿਹੜਾ ਜੀ ਉਹ ਬਰਾਬਰ ਹੈ। ਬਹੁਤ ਥੋੜਾ ਜਿਹੜਾ ਉਹਨਾਂ ਨੇ ਪੈਕੇਜ ਇਹਨੂੰ ਕਿਹਾ ਜੀ। ਦੇ ਉੱਥੇ ਨੁਕਸਾਨ ਤਾਂ ਬਹੁਤ ਹੋਇਆ ਜੀ ਜੰਮੂ ਕਸ਼ਮੀਰ ਦੇ ਵਿੱਚ, ਸ਼ਾਇਦ ਵਰ੍ਹਿਆਂ ਤੱਕ ਜਿਹੜੇ ਉਹ ਲੋਕ ਨੇ ਉਹ ਸੂਤ ਨਹੀਂ ਉਹਨਾਂ ਦਾ ਕੰਮ ਆ ਸਕੂਗਾ, ਪਰ ਫਿਰ ਵੀ ਜਿਵੇਂ ਸੈਂਟਰ ਦੀ ਸਰਕਾਰ ਮਦਦ ਜਿਹੜੀ ਹੈ ਜੀ ਕਰ ਰਹੀ ਆ, ਹੋਪਫੁਲੀ ਕੁਛ ਨਾ ਕੁਛ ਰਾਹਤ ਤਾਂ ਉਹਨਾਂ ਲੋਕਾਂ ਨੂੰ ਮਿਲੂਗੀ ਜੀ। ਜੀ ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿੱਥੇ ਕਿ ਦੋ ਨਿਹੰਗ ਜਥੇਬੰਦੀਆਂ ਆਪਸ ਦੇ ਵਿੱਚ ਉਹਨਾਂ ਦੀ ਜਿਹੜੀ ਆ ਗੋਲੀਬਾਰੀ ਹੋ ਗਈ ਆ ਜਿਹੜੇ ਫਤਿਹ ਦਿਵਸ ਦੇ ਮੌਕੇ ਦੇ ਉੱਤੇ। ਤੇ ਉਂਝ ਤਾਂ ਨਿਹੰਗ ਜਥੇਬੰਦੀਆਂ ਤਕਰੀਬਨ ਹੁਣ ਹਾਸ਼ੀਏ ਤੇ ਹੀ ਨੇ ਜੀ, ਕੋਈ ਬਹੁਤਾ ਚਰਚਾ ਉਹਨਾਂ ਦਾ ਨਹੀਂ ਹੁੰਦਾ, ਪਰ ਇਹ ਜਿਹੜਾ ਝਗੜਾ ਹੋਇਆ ਜੀ ਇਹਨੇ ਇੱਕ ਵਾਰੀ ਫੇਰ ਇਹ ਨਿਹੰਗ ਜਥੇਬੰਦੀਆਂ ਜਿਹੜੀਆਂ ਜੀ ਉਹ ਚਰਚਾ ਦੇ ਵਿੱਚ ਲੈਂਦੀਆਂ ਨੇ ਜੀ। ਦੋ ਦਲਾਂ ਦੇ ਦਰਮਿਆਨ ਇਹ ਝਗੜਾ ਹੋਇਆ। ਇਹਦੇ ਵਿੱਚ ਗੋਲੀਬਾਰੀ ਜਿਹੜੀ ਦੋਵਾਂ ਸਾਈਡਾਂ ਤੋਂ ਹੋਈ। 12 ਸਾਲ ਦੇ ਬੱਚੇ ਗੁਰਵਿੰਦਰ ਸਿੰਘ ਵਾਸੀ ਕੋਟ ਖਾਲਸਾ ਜਿਹੜਾ ਸਣੇ 6 ਵਿਅਕਤੀ ਜਿਹੜੇ ਨੇ ਉਹ ਜ਼ਖਮੀ ਹੋਏ ਨੇ। ਇੱਕ ਜ਼ਖਮੀ ਨਿਹੰਗ ਵੀਰ ਸਿੰਘ ਜਿਹੜਾ ਬਰਨਾਲੇ ਦਾ ਰਹਿਣ ਵਾਲਾ, ਉਹਦੀ ਹਾਲਤ ਜਿਹੜੀ ਆ ਉਹ ਕਾਫੀ ਗੰਭੀਰ ਜਿਹੜੀ ਉਹ ਬਣੀ ਹੋਈ ਆ। ਜ਼ਖਮੀ ਜਿਹੜੇ ਨੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਜੀ। ਪੁਲਿਸ ਨੇ ਬਾਬਾ ਸ਼ੇਰ ਸਿੰਘ ਸਣੇ 2 ਦਰਜਨ ਦੇ ਕਰੀਬ ਨਿਹੰਗ ਜਿਹੜੇ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ। ਪੰਥ ਦਸ਼ਮੇਸ਼ ਤਰਨਾ ਦਲ ਲੁਧਿਆਣਾ ਦੇ ਵੱਲੋਂ ਹਰ ਸਾਲ ਦੀਵਾਲੀ ਤੋਂ ਅਗਲੇ ਦਿਨ ਦੀ ਰੇਲਵੇ ਗਰਾਊਂਡ ਦੇ ਵਿੱਚ ਇਹ ਬੰਦੀ ਛੋੜ ਦਿਵਸ ਜਿਹੜਾ ਮਨਾਇਆ ਜਾਂਦਾ, ਔਰ ਇਹ ਦਲ ਦੇ ਮੁਖੀ ਜਿਹੜੇ ਬਾਬਾ ਮੇਜਰ ਸਿੰਘ ਨੇ, ਇੱਥੇ ਪਿਛਲੇ ਕੁਝ ਦਿਨਾਂ ਤੋਂ ਜੀ ਇਹਦੇ ਵਿੱਚ ਗੱਦੀ ਦਾ ਵਿਵਾਦ ਜਿਹੜਾ ਜੀ ਉਹ ਚੱਲ ਰਿਹਾ। ਬਾਬਾ ਸ਼ੇਰ ਸਿੰਘ ਨੇ ਆਪਣਾ ਵੱਖਰਾ ਦਲ ਬਣਾ ਲਿਆ। ਉਹ ਸ਼ੁੱਕਰਵਾਰ ਨੂੰ ਜਿਹੜੇ ਦੋਵਾਂ ਦਲਾਂ ਦੇ ਨਿਹੰਗ ਸਿੰਘ ਜਿਹੜੇ ਸੀ ਉਹ ਗਰਾਊਂਡ ਦੇ ਵਿੱਚ ਆ ਗਏ। ਬਸ ਉੱਥੋਂ ਹੀ ਜਿਹੜਾ ਜੀ ਇਹ ਕੰਮ ਸ਼ੁਰੂ ਹੋਇਆ। ਪਹਿਲਾਂ ਗਾਲੀ ਗਲੋਚ ਡਾਂਗਾ ਤੋਂ ਫਿਰ ਜੀ ਰਫਲਾਂ ਦੇ ਤੱਕ ਜਿਹੜਾ ਆ ਗਿਆ। ਦੋਵੇਂ ਧਿਰਾਂ ਜਿਹੜੀਆਂ ਜੀ ਆਮੋ ਸਾਹਮਣੇ ਹੋ ਗਈਆਂ। ਵਹੀਕਲਾਂ ਦੇ ਉੱਤੇ ਜਿਹੜਾ ਸੀ ਚੜ੍ਹ ਕੇ ਇਹਨਾਂ ਨੇ ਗੋਲੀਆਂ ਜਿਹੜੀਆਂ ਜੀ ਉਹ ਚਲਾਈਆਂ। ਇਹ ਤਾਂ ਖੁਸ਼ਕਿਸਮਤੀ ਰਹੀ ਕਿ ਸਿਰਫ ਜ਼ਖਮੀ ਹੋਏ ਨੇ, ਨਹੀਂ ਤਾਂ ਜਿਸ ਤਰੀਕੇ ਦੀ ਗੋਲਾਬਾਰੀ ਜਿਹੜੀ ਉਹ ਚੱਲ ਰਹੀ ਸੀ ਇਹ ਇਦੋਂ ਕਿਤੇ ਜ਼ਿਆਦਾ ਖਤਰਨਾਕ ਜਿਹੜੀ ਉਹ ਸਿੱਧ ਹੋ ਸਕਦੀ ਸੀ। ਜੀ ਜੀ ਬਿਲਕੁਲ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮਹਾਰਾਸ਼ਟਰ ਦੇ ਵਿੱਚ ਜਿਹੜੀ ਸਰਕਾਰ ਆ ਉਸ ਨੂੰ ਲੈ ਕੇ ਵੋਟਾਂ ਚੋਣਾਂ ਤੋਂ ਪਹਿਲਾਂ ਸ਼ਿਵ ਸੈਨਾ ਤੇ ਬੀਜੇਪੀ ਆਪਸ ਦਾ ਜਿਹੜਾ ਰਿਸ਼ਤਾ ਉਹਨਾਂ ਨੇ ਤੋੜ ਲਿਆ, ਤੇ ਹੁਣ ਕਿਤੇ ਨਾ ਕਿਤੇ ਇਹ ਲੱਗ ਰਿਹਾ ਵੀ ਆਪਸ ਦੇ ਵਿੱਚ ਮਿਲ ਕੇ ਫੇਰ ਇਹ ਸੱਤਾ ਦੇ ਦਾਅਵੇਦਾਰ ਬਣ ਰਹੇ ਨੇ। ਚੱਲ ਰਹੀ ਹੈ ਜੀ ਜਿਹੜੀ ਗੱਲਬਾਤ ਕਿ ਕਿਉਂਕਿ ਹੁਣ ਸ਼ਿਵ ਸੈਨਾ ਜਿਹੜੀ ਝੁਕੀ ਹੋਈ ਹੈ ਜੀ, ਉਹਨੇ ਝੁਕਦਿਆਂ ਇਹ ਵੀ ਐਲਾਨ ਕਰਤਾ ਜੀ ਕਿ ਅਸੀਂ ਤਾਂ ਬਿਨਾਂ ਸ਼ਰਤ ਜਿਹੜੀ ਹੈ ਜੀ ਉਹ ਹਮਾਇਤ ਦੇਣ ਦੇ ਵਾਸਤੇ ਤਿਆਰ ਹਾਂ ਬੀਜੇਪੀ ਨੂੰ। ਪਹਿਲਾਂ ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਜੀ ਮੁੱਖ ਮੰਤਰੀ ਸਾਡਾ ਹੋਊਗਾ ਉਹਦੇ ਤੋਂ ਇਹ ਗੱਲਬਾਤ ਜਿਹੜੀ ਸੀ ਉਹ ਸਾਰੀ ਟੁੱਟੀ। ਫਿਰ ਉਸ ਤੋਂ ਬਾਅਦ ਕਾਫੀ ਕੁਛ ਉਹ ਲਿਖਦੇ ਰਹੇ ਸਾਹਮਣਾ ਅਖਬਾਰ ਦੇ ਵਿੱਚ। ਹੁਣ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਬਿਨਾਂ ਸ਼ਰਤ ਜਿਹੜੀ ਆ ਉਹ ਹਮਾਇਤ ਦੇਣ ਨੂੰ ਤਿਆਰ ਹੈ। ਭਾਜਪਾ ਸ਼ਾਇਦ ਬਿਨਾਂ ਸ਼ਰਤ ਜਿਹੜੀ ਉਹ ਹਮਾਇਤ ਲੈਣ ਨੂੰ ਤਿਆਰ ਹੋ ਗਈ ਜਾਂਦੀ ਹੈ। ਉਹਦਾ ਰੀਜ਼ਨ ਇੱਕ ਇਹ ਵੀ ਹੈ ਜੀ ਕਿ ਜਿਹੜਾ ਸੰਘ ਪਰਿਵਾਰ ਹੈ ਉਹ ਕੋਸ਼ਿਸ਼ ਕਰ ਰਿਹਾ ਕਿ ਇਹਨਾਂ ਦੇ ਵਿਚਾਲੇ ਜਿਹੜੇ ਹੈ ਜੀ ਉਹ ਗੱਲਬਾਤ ਹੋ ਜਾਵੇ ਤੇ ਇਹ ਸਿਰੇ ਜਿਹੜਾ ਜੀ ਉਹ ਚੜ੍ਹ ਜਾਵੇ। ਦੂਜੇ ਪਾਸੇ ਇਹਦਾ ਪੱਖ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀ ਬੀਜੇਪੀ ਆ ਉਹ ਹਮਾਇਤ ਤਾਂ ਲੈ ਲੂਗੀ, ਪਰ ਸ਼ਾਇਦ ਹੋ ਸਕਦਾ ਜੀ ਰਿਸਕ ਨਾ ਲਵੇ। ਰਿਸਕ ਇਸ ਤਰੀਕੇ ਦਾ ਨਾ ਲਵੇ ਕਿ ਉਹ ਜਿਹੜੀਆਂ ਛੋਟੀਆਂ ਪਾਰਟੀਆਂ ਨੇ ਉਹਨਾਂ ਨੂੰ ਵੀ ਨਾਲ ਜਿਹੜਾ ਜੀ ਉਹ ਲੈ ਕੇ ਤੁਰਨਾ ਚਾਹੁੰਦੀ ਹੈ, ਤਾਂ ਕਿ ਕੱਲ ਨੂੰ ਜਿਹੜੀ ਸ਼ਿਵ ਸੈਨਾ ਹੈ ਉਹ ਥ੍ਰੈਟ ਨਾ ਕਰੇ ਕਿਸੇ ਕਿਸਮ ਦਾ, ਜੇ ਆਹ ਨਾ ਕੀਤਾ ਤੇ ਮੈਂ ਹਮਾਇਤ ਜਿਹੜੀ ਹੈ ਜੀ ਉਹ ਵਾਪਸ ਲਊਂਗੀ। ਉਹ ਆਪਣੇ ਪੈਰਾਂ ਸਿਰ ਹੋ ਕੇ ਜਿਹੜਾ ਜੀ ਨਾਲ ਫਿਰ ਸ਼ਿਵ ਸੈਨਾ ਨੂੰ ਜਿਹੜਾ ਉਹ ਤੋੜਨਾ ਚਾਹੁੰਦੀ ਆ। ਜਿਹੜੇ ਨਰਿੰਦਰ ਮੋਦੀ ਨੇ ਉਹਨਾਂ ਨੇ ਸੱਦਿਆ ਹੋਇਆ ਜੀ NDA ਨੂੰ ਸਾਰੇ ਨੂੰ ਚਾਹ ਪਾਰਟੀ ਦੇ ਉੱਤੇ, ਸੋ ਇਹ ਦੇਖਦੇ ਆ ਉਹਦੇ ਵਿੱਚ ਜਿਹੜਾ ਊਧਵ ਠਾਕਰੇ ਆ ਉਹ ਆਉਂਦਾ ਜਾਂ ਨਹੀਂ। ਪਰ ਸ਼ਿਵ ਸੈਨਾ ਨੇ ਇਹ ਐਲਾਨ ਕੀਤਾ ਜੀ ਕਿ ਉਹਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਇਸ ਚਾਹ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ, ਜਿਹਦੇ ਤੋਂ ਇਹ ਤਾਂ ਲੱਗਦਾ ਜੀ ਕਿ NDA ਜਿਹੜਾ ਗੱਠਜੋੜ ਆ ਸ਼ਾਇਦ ਉਹਨੂੰ ਤਾਂ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਪਊਗਾ, ਉਹ ਉਸੇ ਤਰੀਕੇ ਦੇ ਨਾਲ ਚੱਲਦਾ ਰਹੂਗਾ। ਬਾਕੀ ਲੱਗਦੇ ਜਿਵੇਂ ਕਨਸੂਆਂ ਨੇ ਜੀ, ਉਹ ਤੋਂ ਲੱਗਦਾ ਕਿ ਸ਼ਿਵ ਸੈਨਾ ਜਿਹੜੀ ਹੈ ਜੀ ਉਹ ਹੁਣ ਅਨਕੰਡੀਸ਼ਨਲ ਸਪੋਰਟ ਦੇਣ ਨੂੰ ਤਿਆਰ ਹੈ ਤੇ ਸ਼ਾਇਦ ਲੈਣ ਦੇ ਵਾਸਤੇ ਬੀਜੇਪੀ ਜਿਹੜੀ ਹੈ ਜੀ ਉਹ ਤਿਆਰ ਹੈ। ਜੀ ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ
ਸ਼ਰਾਬ ਦੇ ਠੇਕੇਦਾਰਾਂ ਨੂੰ ਲੈ ਕੇ ਵੀ ਉਹ ਮਾਲੀ ਸੰਕਟ ਦੇ ਵਿੱਚ ਨੇ। ਸ਼ਰਾਬ ਤਾਂ ਬਹੁਤ ਪੰਜਾਬ ਦੇ ਵਿੱਚ ਜਿਹੜੀ ਹੈ ਜੀ ਉਹ ਵਿਕਦੀ ਹੈ, ਅੰਨ੍ਹੇਵਾਹ ਵਿਕਦੀ ਹੈ ਜੀ। ਪਰ ਬਠਿੰਡਾ ਤੇ ਸੰਗਰੂਰ ਦੇ ਜਿਹੜੇ 40 ਠੇਕੇ ਨੇ ਜੀ ਉਹ ਸੀਲ ਕੀਤੇ ਗਏ ਨੇ ਜੀ। ਪੰਜਾਬ ਸਰਕਾਰ ਨੂੰ ਮਾਲੀ ਵਸੂਲੀ ਦੇ ਵਾਸਤੇ ਸ਼ਰਾਬ ਦੇ ਠੇਕਿਆਂ ਨੂੰ ਜਿੰਦਰੇ ਜਿਹੜੇ ਉਹ ਲਾਉਣੇ ਪੈ ਗਏ। ਪਹਿਲੀ ਵਾਰ ਇਹਨਾਂ ਦੇ ਹਾਲਾਤ ਜਿਹੜੇ ਨੇ ਉਹ ਬਣੇ ਨੇ ਕਿ ਠੇਕੇਦਾਰਾਂ ਨੂੰ ਮਹੀਨੇ ਵਾਲੀ ਜਿਹੜੀ ਕਿਸ਼ਤ ਆ ਉਹ ਉਤਾਰਨੀ ਔਖੀ ਹੋ ਗਈ ਹੈ। ਜ਼ਿਲ੍ਹਾ ਬਠਿੰਡਾ ਸੰਗਰੂਰ ਦੇ ਵਿੱਚ ਠੇਕੇਦਾਰ ਜਿਹੜੇ ਨੇ ਉਹ ਮੰਦੀ ਦੇ ਹੇਠ ਆ ਗਏ ਨੇ। ਬਹੁਤੇ ਜ਼ਿਲ੍ਹਿਆਂ ਦੇ ਵਿੱਚ ਠੇਕੇਦਾਰ ਜਿਹੜੇ ਉਹ ਕਰਜ਼ਾ ਚੁੱਕ ਕੇ ਕਿਸ਼ਤਾਂ ਜਿਹੜੀਆਂ ਉਤਾਰ ਰਹੇ ਨੇ ਕਿ ਸ਼ਾਇਦ ਅੱਗੋਂ ਜਿਹੜਾ ਜੀ ਉਹ ਠੀਕ ਹੋ ਜਾਊਗਾ। ਪੰਜਾਬ ਸਰਕਾਰ ਦੇ ਵੱਲੋਂ ਹਰ ਸਾਲ ਜਿਹੜਾ ਜੀ ਆਬਕਾਰੀ ਟੀਚਾ ਉਹ ਵਧਾਇਆ ਜਾਂਦਾ, ਜਿਹਦੇ ਕਰਕੇ ਹੁਣ ਇਹ ਨਵੀਂ ਨੌਬਤ ਜਿਹੜੀ ਆ ਜੀ ਉਹ ਬਣਨ ਲੱਗੀ ਆ। ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਚਾਲੂ ਮਾਲੀ ਸਾਲ ਹੈ ਇਹਦੇ ਦੌਰਾਨ 420 ਕਰੋੜ ਰੁਪਈਏ ਦੇ ਵਿੱਚ ਸ਼ਰਾਬ ਦੇ ਠੇਕੇ ਲਾਟ ਕੀਤੇ ਗਏ ਆ ਤੇ ਅਗਲੇ ਮਾਲੀ ਵਰ੍ਹੇ ਦੇ ਵਿੱਚ 4800 ਕਰੋੜ ਰੁਪਈਏ ਦਾ ਟੀਚਾ ਮਿੱਥਣ ਦਾ ਜਿਹੜਾ ਜੀ ਉਹ ਅਨੁਮਾਨ ਹੈ। 12-13 ਦੇ ਵਿੱਚ ਸਰਕਾਰ ਨੇ ਸ਼ਰਾਬ ਤੋਂ 3410 ਕਰੋੜ ਰੁਪਈਏ ਕਮਾਏ ਸੀਗੇ। ਨਵੇਂ ਹਾਲਾਤ ਦੇ ਵਿੱਚ ਠੇਕੇਦਾਰਾਂ ਨੂੰ ਮਾਲੀ ਸੰਕਟ ਜਿਹੜਾ ਜੀ ਉਹ ਖੜਾ ਹੋ ਗਿਆ। ਜ਼ਿਲ੍ਹਾ ਬਠਿੰਡਾ ਦੇ ਵਿੱਚ 1.5 ਦਰਜਨ ਠੇਕਿਆਂ ਨੂੰ ਤਾਲੇ ਲੱਗੇ ਨੇ ਕਿਉਂਕਿ ਇਹ ਠੇਕੇਦਾਰ ਜਿਹੜੇ ਸਤੰਬਰ ਦੀ ਕਿਸ਼ਤ ਨਹੀਂ ਤਾਰ ਸਕੇ। ਜਦੋਂ ਮਹਿਕਮੇ ਨੇ ਠੇਕੇ ਸੀਲ ਕੀਤੇ ਆ ਤਾਂ ਠੇਕੇਦਾਰਾਂ ਨੇ ਮੌਕੇ ਦੇ ਪੈਸੇ ਦਾ ਪ੍ਰਬੰਧ ਜਿਹੜਾ ਜੀ ਉਹ ਕਰਕੇ ਕਿਸ਼ਤ ਜਿਹੜੀ ਹੈ ਜੀ ਉਹ ਤਾਰੀ ਹੈ। ਜਿਹੜਾ ਸਰੂਪ ਚੰਦ ਸਿੰਗਲਾ ਨੇ ਮੁੱਖ ਸੰਸਦੀ ਸਕੱਤਰ ਜਿਹੜਾ ਜੀ ਉਹ ਕਹਿੰਦੇ ਕਿ ਮੰਦੀ ਦਾ ਅਸਰ ਹੈ ਜੀ ਠੇਕਿਆਂ ਦੇ ਕਾਰੋਬਾਰ ਦੇ ਉੱਤੇ ਵੀ ਇਹਦਾ ਜਿਹੜਾ ਜੀ ਅਸਰ ਪਿਆ ਕਿ ਲੋਕਾਂ ਕੋਲੇ ਜਿਹੜੇ ਜੀ ਉਹ ਪੈਸੇ ਨਹੀਂ ਹੈਗੇ ਜੀ। ਔਰ ਮੇਰਾ ਖਿਆਲ ਜੇ ਇਸ ਮੰਦੀ ਦੇ ਵਿੱਚੋਂ ਇਹਦਾ ਠੇਕੇ ਬੰਦ ਹੋ ਰਹੇ ਨੇ, ਬੇਸ਼ੱਕ ਇਹਦੇ ਨਾਲ ਲੋਕ ਥੱਲੇ ਤਾਂ ਲੱਗੇ ਹੋਣਗੇ ਜੀ, ਪਰ ਮੈਂ ਸਮਝਦਾ ਜੀ ਇਹ ਖੁਸ਼ਨੁਮਾ ਖਬਰ ਹੈ। ਇਦਾਂ ਦੀ ਮੰਦੀ ਤਾਂ ਜਿਹੜੀ ਆ ਪੈ ਜਾਣੀ ਚਾਹੀਦੀ ਹੈ ਠੇਕਿਆਂ ਵਿੱਚ। ਬਿਲਕੁਲ ਜੀ, ਠੇਕੇ ਤਾਂ ਜਿਹੜੇ ਬਿਲਕੁਲ ਪੂਰਨ ਤੌਰ ਤੇ ਬੰਦ ਜਿਹੜੇ ਆ ਉਹ ਹੋਣੇ ਚਾਹੀਦੇ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਕਿਸਾਨਾਂ ਨੂੰ ਲੈ ਕੇ, ਇੱਕ ਵਾਰੀ ਫਿਰ ਵੀ ਉਹਨਾਂ ਨੂੰ ਜਿਹੜੀ ਇੱਕ ਸਬਸਿਡੀ ਮਿਲਦੀ ਸੀ ਕੇਂਦਰ ਦੀ ਸਰਕਾਰ ਵੱਲੋਂ, ਜਿਸ ਦੇ ਵਿੱਚ 1000 ਰੁਪਈਆ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਸੀ, ਉਸ ਦੇ ਵਿੱਚੋਂ ਸਿਰਫ 300 ਰੁਪਈਏ ਦੀ ਜਿਹੜੀ ਹੈ ਘੱਟ ਮਿਲ ਰਹੀ ਆ। ਕਾਰਨ ਇਹ ਦੱਸਿਆ ਜਾ ਰਿਹਾ ਵੀ ਰਾਜ ਨੂੰ ਸੋਕੇ ਤੋਂ ਜਿਹੜਾ ਪੀੜਤ ਆ, ਪੰਜਾਬ ਰਾਜ ਨੂੰ ਜਿਹੜਾ ਸੋਕੇ ਤੋਂ ਪੀੜਤ ਨਾ ਲਾਣੇ ਜਾਣ ਕਰਕੇ ਹੋ ਰਿਹਾ ਸਾਰਾ ਕੁਝ। ਬਿਲਕੁਲ ਜੀ, ਇਹ ਸਰਕਾਰ ਦੀਆਂ ਗਲਤ ਪਾਲਿਸੀਜ਼ ਨੇ। ਜਿਹੜੇ ਜ਼ਿਮੀਂਦਾਰਾਂ ਦੀ ਹਮਾਇਤੀ ਜਿਹੜੀ ਸਰਕਾਰ ਹੈ ਉਹ ਜ਼ਿਮੀਂਦਾਰਾਂ ਦੀਆਂ ਜੜ੍ਹਾਂ ਦੇ ਵਿੱਚ ਜਿਹੜਾ ਦੀ ਉਹ ਬਹਿ ਰਹੀ ਆ। ਸੋਕਾ ਤਾਂ ਹਰਿਆਣੇ ਨਾਲੋਂ ਵੱਧ ਸੀਗਾ ਪੰਜਾਬ ਦੇ ਵਿੱਚ। ਹਰਿਆਣੇ ਨੇ ਸੋਕਾ ਗ੍ਰਸਤ ਜਿਹੜਾ ਸੂਬਾ ਐਲਾਨ ਦਿੱਤਾ ਸੀਗਾ, ਪੰਜਾਬ ਨੇ ਨਹੀਂ ਐਲਾਨਿਆ ਜੀ। ਔਰ ਜਿਹੜਾ ਸੈਂਟਰ ਦੀ ਸਰਕਾਰ ਦੇ ਵੱਲੋਂ ਕਣਕ ਦਾ ਬੀਜ ਹੈ ਜੀ ਜਿਹੜਾ 1000 ਰੁਪਈਏ ਪ੍ਰਤੀ ਕੁਇੰਟਲ ਸਬਸਿਡੀ ਦੇ ਉੱਤੇ ਦੇਣ ਦਾ ਐਲਾਨ ਕੀਤਾ ਗਿਆ ਸੀਗਾ, ਪਰ ਪੰਜਾਬ ਸਰਕਾਰ ਦੇ ਵੱਲੋਂ ਇਹ ਬੀਜ ਜਿਹੜਾ 700 ਰੁਪਈਏ ਪ੍ਰਤੀ ਕੁਇੰਟਲ ਸਬਸਿਡੀ ਇਹਦੇ ਉੱਤੇ ਦਿੱਤੀ ਜਿਹੜੀ ਉਹ ਜਾਰੀ ਹੈ ਜੀ। ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਕੌਮੀ ਅੰਨ ਸੁਰੱਖਿਆ ਮਿਸ਼ਨ ਹੈ, ਕੌਮੀ ਖੇਤੀ ਵਿਕਾਸ ਮਿਸ਼ਨ ਤਹਿਤ ਕਣਕ ਦੇ ਬੀਜ ਜਿਹੜੇ ਨੇ ਉੱਤੇ 1000 ਰੁਪਈਏ ਪ੍ਰਤੀ ਕੁਇੰਟਲ ਸਬਸਿਡੀ ਦੇਣ ਲਈ ਰਾਜ ਸਰਕਾਰ ਨੂੰ ਤਕਰੀਬਨ 37.5 ਕਰੋੜ ਰੁਪਈਏ ਜਿਹੜੇ ਨੇ ਉਹ ਦਿੱਤੇ ਗਏ ਨੇ। ਕਿਉਂਕਿ ਸੋਕਾ ਗ੍ਰਸਤ ਨਹੀਂ ਐਲਾਨਿਆ ਗਿਆ, ਇਸ ਕਰਕੇ ਜਿਹੜੀ ਸੈਂਟਰ ਦੀ ਸਬਸਿਡੀ ਮਿਲਦੀ ਹੈ ਜੀ ਪੰਜਾਬ ਦੇ ਕਿਸਾਨਾਂ ਨੂੰ ਮਿਲਣ ਵਾਲੀ, ਉਹਦੇ ਉੱਤੇ ਕੱਟ ਜਿਹੜਾ ਜੀ ਉਹ ਲੱਗ ਗਿਆ ਤੇ ਇਹ ਆਮ ਜਿਹੜੇ ਜ਼ਿਮੀਂਦਾਰ ਨੇ, ਮਾਤੜ ਵਿਚਾਰੇ ਗਰੀਬ, ਉਹਨਾਂ ਨੂੰ ਇਹ ਬਹੁਤ ਵੱਡਾ ਜਿਹੜਾ ਜੀ ਉਹ ਭੁਗਤਣਾ ਪੈਣਾ। ਕਿਸਾਨਾਂ ਨੂੰ 1625 ਰੁਪਈਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਜਿਹੜੇ ਨੇ ਉਹ ਅਦਾ ਕਰਨੇ ਪੈਣਗੇ। ਜੇ ਸਰਕਾਰ 1000 ਰੁਪਏ ਸਬਸਿਡੀ ਦਿੰਦੀ ਤਾਂ ਕਿਸਾਨਾਂ ਨੂੰ ਪ੍ਰਤੀ ਕੁਇੰਟਲ 1325 ਰੁਪਈਏ ਜਿਹੜੇ ਸੀ ਉਹ ਅਦਾ ਕਰਨੇ ਪੈਣੇ ਸੀਗੇ। ਇਹ ਗਲਤ ਪਾਲਿਸੀਜ਼ ਨੇ ਜੀ ਜਿਹੜੀਆਂ ਸਿਰਫ ਇਸ ਕਰਕੇ ਕਿ ਅਸੀਂ ਸੋਕਾ ਗ੍ਰਸਤ ਜਿਹੜਾ ਉਹ ਐਲਾਨਣਾ ਨਹੀਂ ਗਾ ਕਿ ਕਿਤੇ ਜ਼ਿਮੀਂਦਾਰ ਕੋਈ ਖੁਸ਼ਹਾਲ ਨਾ ਹੋ ਜਾਏ ਜੀ। ਸੋ ਹੁਣ ਇਹ ਹੈ ਜੀ ਮੁਸ਼ਕਿਲ ਕਿ ਕੇਂਦਰ ਦੀ ਸਰਕਾਰ ਨੂੰ ਇਸ ਧੱਕੇ ਦੇ ਵਾਸਤੇ ਬੋਲਣਗੇ ਵੀ ਕੁਛ ਨਹੀਂ ਜੀ ਦੋਨੋਂ, ਵੱਡੇ ਬਾਦਲ ਸਾਹਿਬ ਤੇ ਛੋਟੇ ਬਾਦਲ ਸਾਹਿਬ, ਕਿਉਂਕਿ ਪਹਿਲਾਂ ਤਾਂ ਕਹਿੰਦੇ ਸੀ ਕੇਂਦਰ ਦੀ ਸਰਕਾਰ ਨੇ ਜਿਹੜਾ ਜੀ ਉਹ ਧੱਕਾ ਕੀਤਾ, ਹੁਣ ਇਹ ਕਹਿ ਨਹੀਂ ਸਕਦੇ ਜੀ। ਜੀ ਬਿਲਕੁਲ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮਨਪ੍ਰੀਤ ਬਾਦਲ ਦੀ ਈਮੇਲ ਜਿਹੜੀ ਆ ਜੀ ਉਹ ਹੈਕ ਹੋ ਗਈ ਜੀ। ਉਹਨਾਂ ਦੀ ਜਿਹੜੀ ਹੈਕਰਾਂ ਨੇ ਇਹ ਈਮੇਲ ਜਿਹੜੀ ਆ ਜੀ ਉਹ ਹੈਕ ਕਰ ਲਈ ਆ ਔਰ ਉਹਨਾਂ ਨੇ ਜਿਹੜਾ ਮੈਸੇਜ ਆ ਜੀ ਉਹਦੇ ਉੱਤੇ ਭੇਜਿਆ ਕਿ ਮੈਂ ਆਪਣੇ ਭਤੀਜੇ ਦਾ ਇਲਾਜ ਜਿਹੜਾ ਜੀ ਉਹ ਕਰਵਾ ਰਿਹਾ ਬੈਂਕਾਕ ਦੇ ਵਿੱਚ ਤੇ ਮੇਰੇ ਕੋਲੇ ਪੈਸੇ ਮੁੱਕ ਗਿਆ, ਇਸ ਕਰਕੇ ਮੈਨੂੰ ਪੈਸੇ ਜਿਹੜੇ ਨੇ ਉਹ ਭੇਜੇ ਜਾਣ। ਕਿਸੇ ਅਣਪਛਾਤੇ ਵਿਅਕਤੀ ਨੇ ਹੈਕ ਜਿਹੜਾ ਜੀ ਉਹਨਾਂ ਦਾ ਕੀਤਾ ਔਰ ਜਿਹੜੇ ਮਨਪ੍ਰੀਤ ਬਾਦਲ ਨੇ ਉਹਨਾਂ ਦੇ ਜਿਹੜਾ ਸਾਲਾ ਜੈਜੀਤ ਸਿੰਘ ਹੈ ਉਹਨੇ ਇਹਦੇ ਸੰਬੰਧੀ ਜਿਹੜੀ ਪੁਲਿਸ ਦੇ ਕੋਲੇ ਰਿਪੋਰਟ ਜਿਹੜੀ ਆ ਜੀ ਉਹ ਕਰਵਾਈ ਆ ਸਾਈਬਰ ਕ੍ਰਾਈਮ ਦੇ ਵਿੱਚ ਚੰਡੀਗੜ੍ਹ ਦੇ ਵਿੱਚ।
ਕਿ ਈਮੇਲ ਜਿਹੜੀ ਆ ਵਿਖਾਈ ਗਈ, ਜਿਹਦੇ ਵਿੱਚ ਕੈਨੇਡਾ ਦੇ ਵਿੱਚ ਵੀ ਕਈ ਲੋਕਾਂ ਨੂੰ ਜਿਹੜੇ ਹੈ ਜੀ ਉਹ ਈਮੇਲ ਦੇ ਰਾਹੀਂ ਸੁਨੇਹਾ ਆਇਆ ਕਿ ਉਹਨੂੰ ਕੁਝ ਪੈਸੇ ਜਿਹੜੇ ਨੇ ਉਹ ਦਿੱਤੇ ਜਾਣ। ਜੇ ਕਿਸੇ ਦੇ ਅਕਾਊਂਟ ਦੇ ਵਿੱਚ ਇੱਦਾਂ ਦਾ ਕੋਈ ਸੁਨੇਹਾ ਆਇਆ ਤਾਂ ਉਹ ਇਸ ਗੱਲ ਤੋਂ ਕੇਅਰਫੁਲ ਰਹੇ ਕਿ ਇਹ ਹੈਕਰਸ ਨੇ ਜੀ ਜਿਨ੍ਹਾਂ ਦੇ ਵੱਲੋਂ ਹੈਕ ਕੀਤੀ ਗਈ ਹੈ ਇਹ ਈਮੇਲ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ। ਉਹਨੇ ਜੈਜੀਤ ਜੌਹਲ ਨੇ ਦੱਸਿਆ ਜੀ ਕਿ ਮਨਪ੍ਰੀਤ ਬਾਦਲ ਹੋਣੀ ਤਾਂ ਵਿਦੇਸ਼ ਦੇ ਦੌਰੇ ਤੇ ਗਏ ਹੋਏ ਸਨ, 2 ਦਿਨ ਪਹਿਲਾਂ ਹੀ ਇੱਥੇ ਆਏ ਨੇ ਤੇ ਉਹਨਾਂ ਨੂੰ ਕੈਨੇਡਾ ਤੋਂ ਕਿਸੇ ਤੋਂ ਪਤਾ ਲੱਗਿਆ ਕਿ ਇਹ ਈਮੇਲ ਜਿਹੜੀ ਆ ਉਹ ਹੈਕ ਕੀਤੀ ਹੋਈ ਹੈ ਤੇ ਉਹ ਪੈਸੇ ਮੰਗ ਰਹੇ ਨੇ। ਜੀ 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 ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਭਾਜਪਾ ਤੇ ਅਕਾਲੀ ਦਲ ਦੇ ਕਹਿ ਲਓ ਵੀ ਰਿਸ਼ਤਿਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਬੀਜੇਪੀ ਇੱਕ ਪਾਸੇ ਜਿਹੜਾ ਜੀ ਅਵਿਨਾਸ਼ ਚੰਦਰ ਦੇ ਅਸਤੀਫੇ ਦਾ ਜਿਹੜਾ ਜੀ ਚੰਗਾ ਦਬਾਅ ਪਾ ਰਹੀ ਆ ਅਕਾਲੀ ਦਲ ਦੇ ਉੱਤੇ। ਜਿਹੜੇ ਕਮਲ ਸ਼ਰਮਾ ਨੇ ਜੀ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਮੁੱਦਾ ਉਠਾਇਆ ਸੀਗਾ ਕਿ ਅਵਿਨਾਸ਼ ਚੰਦਰ ਜਿਹੜਾ ਜਿਹਦਾ ਨਾਮ ਸਿੱਧਮ ਸਿੱਧਾ ਹੁਣ ਆਇਆ ਜੀ ਜਿਹੜੀ ਗਾਬੇ ਵਾਲੀ ਡਾਇਰੀ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਇਹਨੂੰ ਅਸਤੀਫਾ ਜਿਹੜਾ ਜੀ ਖੁਦ ਦੇਣਾ ਚਾਹੀਦਾ, ਨਹੀਂ ਤਾਂ ਸਰਕਾਰ ਜਿਹੜੀ ਹੈ ਜੀ ਉਹ ਤੋਂ ਅਸਤੀਫਾ ਲਵੇ ਜਿਹੜਾ ਚੀਫ ਪਾਰਲੀਮੈਂਟਰੀ ਸੈਕਟਰੀ ਹੈ। ਹੁਣ ਜਿਹੜੀ ਬੀਜੇਪੀ ਹੈ ਜੀ ਉਹ ਹੋਰ ਦਬਾਅ ਜਿਹੜੀ ਵਧਾ ਰਹੀ ਹੈ। ਹੁਣ ਤਰੁਣ ਚੁੱਗ ਜਿਹੜੇ ਨੇ ਉਹਨਾਂ ਨੇ ਵੀ ਇਸ ਮਾਮਲੇ ਦੇ ਉੱਤੇ ਮੂਹਰੇ ਆ ਕੇ ਉਹ ਬੋਲੇ ਨੇ। ਉਹਨਾਂ ਨੇ ਇਹ ਕਿਹਾ ਕਿ ਕਮਲ ਸ਼ਰਮਾ ਦੀ ਉਹ ਹਮਾਇਤ ਕਰਦੇ ਨੇ ਇਸ ਗੱਲ ਦੇ ਵਾਸਤੇ। ਇਹ ਕੌਮੀ ਸਕੱਤਰ ਨੇ ਭਾਜਪਾ ਦੇ ਤਰੁਣ ਚੁੱਗ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਅਵਿਨਾਸ਼ ਚੰਦਰ ਤੋਂ ਅਸਤੀਫਾ ਜਿਹੜਾ ਜੀ ਉਹ ਲੈਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਇਹਦੇ ਨਾਲ ਅਕਾਲੀ ਬੀਜੇਪੀ ਜਿਹੜੀ ਸਰਕਾਰ ਹੈ ਉਹਦੇ ਉੱਤੇ ਮਾੜਾ ਅਸਰ ਪੈਂਦਾ। ਲੋਕਾਂ ਦੇ ਵਿੱਚ ਇਹ ਸੁਣਿਆ ਜਾਂਦਾ ਹੈ ਕਿ ਇਹ ਤਸਕਰਾਂ ਦੇ ਨਾਲ ਜਿਹੜੀ ਇਹਦੀ ਰਲੀ ਹੋਈ ਹੈ। ਇਸ ਕਰਕੇ ਅਵਿਨਾਸ਼ ਚੰਦਰ ਵਰਗੇ ਜਿਹੜੇ ਲੋਕ ਜਿਨ੍ਹਾਂ ਦਾ ਭੋਲੇ ਦੇ ਨਾਲ ਵੀ ਨਾ ਜੁੜਦਾ ਹੈ ਤੇ ਹੁਣ ਜਿਹੜਾ ਗਾਬਾ ਜੀ ਉਹਦੀ ਡਾਇਰੀ ਦੇ ਵਿੱਚ ਵੀ ਜ਼ਿਕਰ ਆਇਆ ਤੇ ਉਹ ਆਪਣੇ ਅਹੁਦੇ ਨੂੰ ਆਰਾਮ ਦੇ ਨਾਲ ਜਿਹੜਾ ਜੀ ਉਹ ਮਾਣੀ ਜਾ ਰਿਹਾ। ਜਿਹੜੇ ਸਿੱਧੇ ਜਿਹੇ ਤਰੀਕੇ ਦੇ ਨਾਲ ਇੱਕ ਧਮਕੀ ਵੀ ਦਿੱਤੀ ਆ ਬੀਜੇਪੀ ਨੇ ਕਿ ਉਹਦਾ ਅਸਤੀਫਾ ਵਾਪਸ ਲੈ ਲਓ, ਅਸੀਂ ਇੱਕ ਮੈਂਬਰ ਦੀ ਵਜ੍ਹਾ ਕਰਕੇ ਉਹਦਾ ਅਸਤੀਫਾ ਜਿਹੜਾ ਲੈ ਲਓ, ਅਸੀਂ ਇੱਕ ਮੈਂਬਰ ਦੀ ਵਜ੍ਹਾ ਕਰਕੇ ਤੁਹਾਡੀ ਸਰਕਾਰ ਜਿਹੜੀ ਆ ਉਹ ਨਹੀਂ ਡਿੱਗਾਂਗੇ। ਤੋ ਇਹ ਜਿਹੜਾ ਬੀਜੇਪੀ ਦਾ ਇਹ ਦਬਾਅ ਆ ਜੀ ਇਹ ਹੌਲੀ ਹੌਲੀ ਵੱਧਦਾ ਜਾ ਰਿਹਾ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਅਵਿਨਾਸ਼ ਚੰਦਰ ਨੂੰ ਅਸਤੀਫੇ ਦੇ ਵਾਸਤੇ ਕਿਸੇ ਟਾਈਮ ਵੀ ਕਿਹਾ ਜਾ ਸਕਦਾ ਜੀ। ਤੇ ਗੱਲ ਇਸੇ ਦੇ ਨਾਲ ਹੀ ਜੁੜੀ ਹੋਈ ਕਰ ਲੈਂਦੇ ਆ। ਬਾਦਲ ਸਾਹਿਬ ਜਿਹੜੇ ਇਹ ਕਹਿ ਰਹੇ ਆ ਵੀ ਅਕਾਲੀ ਦਲ ਤੇ ਭਾਜਪਾ ਦਾ 9 ਮਾਸ ਦਾ ਰਿਸ਼ਤਾ ਆ। ਕੁਝ ਕੁ ਦਿਨ ਪਹਿਲਾਂ ਉਹ ਭਾਜਪਾ ਦੇ ਖਿਲਾਫ ਜਿਹੜੇ ਆ ਉਹ ਮੁਹਿੰਮ ਦੇ ਵਿੱਚ ਲੱਗੇ ਹੋਏ ਸੀ, ਕੈਂਪੇਨ ਕਰ ਰਹੇ ਸੀ ਤੇ ਨਾਲ ਇਹ ਵੀ ਖਬਰਾਂ ਹੈ ਵੀ ਜਿਹੜੇ ਆ ਹਰਿਆਣੇ ਦੇ ਮੁੱਖ ਮੰਤਰੀ ਬਣਨੇ ਆ ਉਹਨਾਂ ਦੇ ਸਹੁੰ ਚੁੱਕ ਸਮਾਗਮ 'ਚ ਵੀ ਸ਼ਾਮਲ ਹੋਣਗੇ। ਬਾਦਲ ਸਾਹਿਬ ਨੂੰ ਪਤਾ ਨਹੀਂ ਲੱਗ ਰਿਹਾ ਵੀ ਉਹ ਕੀ ਕਰਦੇ ਨੇ। ਬੀਜੇਪੀ ਦੇ ਵੱਲੋਂ ਸੱਦਾ ਪੱਤਰ ਤਾਂ ਜਿਹੜਾ ਜੀ ਉਹ ਦਿੱਤਾ ਗਿਆ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਵੀ। ਉਹ 9 ਮਾਸ ਦਾ ਰਿਸ਼ਤਾ ਜਿਹੜਾ ਜੀ ਉਹ ਕਹੀ ਜਾਂਦੇ ਨੇ, ਪਰ ਬੀਜੇਪੀ ਦੀ ਥੋੜੀ ਜਿਹੀ ਜਿਹੜੀ ਮਜਬੂਰੀ ਆ ਹਾਲ ਦੀ ਘੜੀ ਉਹ ਇਹ ਬਣ ਰਹੀ ਹੈ ਕਿ ਦਿੱਲੀ ਦੇ ਵਿੱਚ ਜਿਹੜੀਆਂ ਜੀ ਉਹ ਚੋਣਾਂ ਅਨਾਊਂਸ ਹੋ ਸਕਦੀਆਂ ਨੇ ਜੀ ਕਿਸੇ ਟਾਈਮ ਵੀ ਜੀ। ਤੋ ਇਸ ਕਰਕੇ ਜੀ ਥੋੜਾ ਜਿਹਾ ਸ਼ਾਇਦ ਬੀਜੇਪੀ ਜਿਹੜੀ ਆ ਜੀ ਉਹ ਤੇਜ਼ੀ ਨਹੀਂ ਕਰ ਰਹੀ ਇਸ ਮਾਮਲੇ ਦੇ ਉੱਤੇ, ਹਮਾਇਤ ਜਿਹੜੀ ਆ ਜੀ ਉਹ ਵਾਪਸ ਨਹੀਂ ਲੈ ਰਹੀ। ਇਹ ਥੋੜਾ ਜਿਹਾ ਜਿਹੜਾ ਬੈਨੀਫਿਟ ਹੈ ਨਾ ਜੀ ਉਹ ਮਿਲ ਰਿਹਾ ਅਕਾਲੀਆਂ ਨੂੰ ਜੀ। ਇਸ ਕਰਕੇ ਇਹਦੇ 'ਚ ਥੋੜਾ ਡਿਲੇ ਹੋ ਰਿਹਾ। ਬਾਕੀ ਸਹੁੰ ਚੁੱਕ ਸਮਾਗਮ ਦੇ ਵਿੱਚ ਜਦੋਂ ਜਾਣਗੇ ਪ੍ਰਕਾਸ਼ ਸਿੰਘ ਬਾਦਲ ਹੋਰੀ ਕਿਹੜੇ ਮੂੰਹ ਨਾਲ ਜਾਣਗੇ ਜੀ ਇਹ ਵੇਖਣ ਵਾਲੀ ਗੱਲ ਹੀ ਹੋਊਗੀ। ਹਰਿਆਣੇ ਦੇ ਵਿੱਚ ਕਿਵੇਂ ਉਹ ਪ੍ਰਚਾਰ ਜਿਹੜਾ ਬੀਜੇਪੀ ਦੇ ਅਗੇਂਸਟ ਕਰਦੇ ਰਹੇ ਨੇ, ਜਿਹਨੂੰ ਜੇਲ੍ਹ ਦੇ ਵਿੱਚੋਂ ਸਹੁੰ ਚੁਕਾਉਣ ਦੀ ਗੱਲ ਕਰਦੇ ਸੀਗੇ ਜਾਂ ਜਿਹਦੇ ਵਾਸਤੇ ਕਹਿੰਦੇ ਸੀ ਕਿ ਮੈਂ ਅਰਦਾਸ ਕਰ ਰਿਹਾ ਕਿ ਉਹ ਮੁੱਖ ਮੰਤਰੀ ਬਣੇ, ਉਹਦਾ ਪਤਾ ਨਹੀਂ ਜੀ ਹੁਣ ਕੀ ਬਣੂਗਾ ਜੀ। ਤੇ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਲਤੇਜ ਪੰਨੂ ਜੀ, ਤੁਸੀਂ ਜਿਹੜੇ ਜੀ ਸਾਡੇ ਨਾਲ ਅੱਜ ਜੁੜੇ ਖਬਰਾਂ ਦੇ ਉੱਤੇ ਜਿਹੜੀ ਹੈ ਜੀ ਇਹ ਝਾਤ ਮਾਰੀ ਖਬਰ ਤੇ ਨਜ਼ਰ ਪ੍ਰੋਗਰਾਮ 'ਚ। ਤੇ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਮਾਇਆਵਤੀ ਦੇ ਮਹਿਲ ਦੀ ਬੈਲ ਵੱਜੀ, ਲੀਡਰ ਇੱਕ ਅਕਾਲੀ ਆ ਖੜਾ ਮੂਹਰੇ ਜੀ। ਮਾਇਆਵਤੀ ਦੇ ਮਹਿਲ ਦੀ ਬੈਲ ਵੱਜੀ, ਲੀਡਰ ਇੱਕ ਅਕਾਲੀ ਆ ਖੜਾ ਮੂਹਰੇ, ਕਹਿੰਦਾ ਮੋਦੀ ਦੀ ਜਿੱਦਾਂ ਦੀ ਚੜ੍ਹਤ ਹੋਈ ਦੌਰ ਅਸਾਂ ਲਈ ਔਖਾ ਹੁਣ ਬੜਾ ਮੂਹਰੇ ਜੀ। ਬਸਪਾ ਪਾਰਟੀ ਬੀਬੀ ਹੈ ਸਿਰਫ ਤੇਰੀ, ਨਾ ਹੀ ਆਗੂ ਨਾ ਖੜਾ ਹੈ ਧੜਾ ਮੂਹਰੇ, ਸੁਣੀ ਬੀਬੀ ਨੇ ਕਥਾ ਇਹ ਚੁੱਪ ਕਰਕੇ, ਰੁੱਖ ਦਿਸੇ ਕੋਈ ਨਰਮ ਨਾ ਕੜਾ ਮੂਹਰੇ ਜੀ। ਤਿਰਛੀ ਅੱਖ ਵਿਖਾਈ ਹੈ ਭਾਜਪਾਈਆਂ, ਲੱਗਦੀ ਚਿਤਵਣੀ ਲਾਈ ਅਕਾਲੀਆਂ ਨੂੰ ਜੀ। ਤਿਰਛੀ ਅੱਖ ਵਿਖਾਈ ਹੈ ਭਾਜਪਾਈਆਂ, ਲੱਗਦੀ ਚਿਤਵਣੀ ਲਾਈ ਅਕਾਲੀਆਂ ਨੂੰ, ਲੋਹੜੀ ਰੱਖਣੀ ਭੈਣ ਨੇ ਯਾਦ ਆਈ, ਔਖੇ ਵਕਤ ਹੁਣ ਆਈ ਅਕਾਲੀਆਂ ਨੂੰ ਜੀ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੇ ਅਗਲੇ ਪ੍ਰੋਗਰਾਮ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸੋ ਸੁਣ ਰਹੇ ਸੀ ਆਪਾਂ ਇਹ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਅਗਲੇ ਪ੍ਰੋਗਰਾਮ ਤੱਕ ਲਈ ਤੁਹਾਡੇ ਤੋਂ ਇਜਾਜ਼ਤ ਮੰਗਦੇ ਹਾਂ। ਮੇਰੇ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਹੈ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। 24 ਘੰਟਿਆਂ ਦੇ ਵਿੱਚ ਕਿਹੜੀਆਂ ਘਟਨਾਵਾਂ ਬਣੀਆਂ ਸੁਰਖੀਆਂ,
पंजाब, भारत, पाकिस्तान, अमरीका ते विश्व भर दीयां खबरां। किहड़े सियासतदान ने की कहा, की कर रही है सरकार, की विरोधी धर अपना रोल निभा रही है। टैक्सी ट्रक इंडस्ट्री दीयां खबरां ते रहेगी साडी अख। मौसम दी जानकारी, स्टॉक मार्केट दे विच उतराव चढ़ाव, डॉलर पाउंड दा भाव, जाणांगे ਇਹ ਸਾਰਾ ਕੁਝ। ਇਹ ਸਾਰੀਆਂ ਖਬਰਾਂ ਪੰਜਾਬੀ ਦੇ ਵਿੱਚ ਤੁਹਾਡੇ ਲਈ ਪੇਸ਼ ਕਰਨਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਬਲਤੇਜ ਪੰਨੂ ਪੰਜਾਬ ਤੋਂ। ਟੈਲੀਸੋਟੋ ਮੈਂ ਚੰਡੀਗੜ੍ਹ ਤੋਂ ਸੁਸ਼ੀਲ ਦੁਸਾਂਝ। ਬਿਊਰੋ ਦਫ਼ਤਰ ਸ਼ਿਵਪੁਰਾ ਪਾਕਿਸਤਾਨ ਤੋਂ ਮਸੂਦ ਮਲੀ ਬੜਾ ਅਦਬ ਭਰਿਆ ਤੇ ਨਿੱਘਾ ਜਿਹਾ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੈਨੋਜ਼ੇ ਸਟੂਡੀਓ ਤੋਂ ਮੈਂ ਰਾਜਕਰਨਵੀਰ ਸਿੰਘ, ਮੈਂ ਹਰਜੋਤ ਸਿੰਘ ਖਾਲਸਾ ਅਤੇ ਮੈਂ ਗੁਰਸਿਮਰਨ ਸਿੰਘ। ਦਿਨ ਭਰ ਦੇ ਵਿੱਚ ਅੱਡ-ਅੱਡ ਸਮਿਆਂ ਤੇ ਸੁਣਨਾ ਨਾ ਭੁੱਲਿਓ, ਸਿਰਫ ਪੰਜਾਬੀ ਰੇਡੀਓ USA ਤੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 408 272 5200 408 272 5200 ਜਾਂ 408 722 7698 408 722 7698।